व्यूअर्स ब्रेक तो बाद तुहाडा स्वागत है जी डॉक्टर साहब। हुण असीं अपने प्रोग्राम की शुरुआत साडे दर्शकों नूं ईमेल्स नाल करदे हां। साडी पहली ईमेल आई है वीर पवनदीप सिंह जी दी। ये लिखते हैं डॉक्टर साहब वाहिगुरू जी का खालसा वाहिगुरू जी की फतेह। डॉक्टर साहब मोदी भज गया, कहंदा पंजाब च मौसम ठीक नहीं, इस करके रैली नहीं होवेगी। इस दा सब तो ज़्यादा क्रेडिट मान साहब नूं जांदा है जी डॉक्टर साहब। ਅਸੀਂ ਜ਼ਿਕਰ ਕਰਕੇ ਹਟੇ ਵੀਰ ਪਵਨਦੀਪ ਸਿੰਘ ਦਾ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਫੌਰਨ ਜਦੋਂ ਉਹਨਾਂ ਨੂੰ ਖਬਰ ਮਿਲੀ ਉਹਨਾਂ ਨੇ ਵੀ ਜੜ ਦਿੱਤੀ ਚਿੱਠੀ ਜੀ। ਔਰ ਠੀਕ ਹੈ ਜੀ, ਮੌਸਮ ਬਿਲਕੁਲ ਖਰਾਬ ਹੈ। ਸਿਰਫ ਵੈਸੇ ਮੈਨੂੰ ਉੱਥੋਂ ਕੋਈ ਦੱਸ ਰਿਹਾ ਸੀ ਕਿ ਜੇ ਅੱਜ ਉੱਥੇ ਸੂਰਜ ਚੜ੍ਹਿਆ ਹੋਇਆ ਹੈ ਤੇ ਜਦੋਂ ਜਿਹੜੇ ਦਿਨ ਹੈ ਸੀ ਰੈਲੀ ਉਦੋਂ ਹਲਕੇ ਜਿਹੇ ਬੱਦਲ ਨੇ, ਉਹ ਕਹਿੰਦੇ ਜਦੋਂ ਬੱਦਲ ਹੋਏ ਉਹਨੂੰ ਮੌਸਮ ਉਹਨੂੰ ਧੁੰਦ ਤਾਂ ਨਹੀਂ ਪੈਂਦੀ ਜੀ ਜੀ, ਉਹ ਤਾਂ ਮੌਸਮ ਖਰਾਬ ਨਹੀਂ ਹੈ। ਪਰ ਮੈਂ ਕਿਹਾ ਜੀ ਸਿਆਸੀ ਮੌਸਮ ਖਰਾਬ ਹੈ ਜੀ। ਸੋ ਉਹਨੇ ਦੇਖ ਲਿਆ ਕਿ ਵੀ ਮੌਸਮ ਜ਼ਰੂਰ ਖਰਾਬ ਹੈ ਪਰ ਇਹ ਦੂਜਾ ਵੈਦਰ ਨਹੀਂ ਕੁਦਰਤ ਵਾਲਾ, ਇਹ ਪੰਥ ਵਾਲਾ ਜਿਹੜਾ ਹੈ ਜਿਹਨੇ ਝੰਡਾ ਚੁੱਕਿਆ ਜੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਅਜੀਤਗੜ੍ਹ ਮੋਹਾਲੀ ਤੋਂ ਵੀਰ ਸੁਖਜਿੰਦਰ ਸਿੰਘ ਖਾਲਸਾ ਦੀ ਹੈ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਹਰ ਮਸਲੇ ਨੂੰ ਬਹੁਤ ਸੂਝ-ਬੂਝ ਨਾਲ ਬਿਆਨ ਕਰਦੇ ਹਨ, ਭਾਵੇਂ ਉਹ ਕਿਸੇ ਵੀ ਮੁੱਦੇ ਨਾਲ ਜੁੜਿਆ ਹੋਵੇ। ਜਦੋਂ ਵੀ ਡਾਕਟਰ ਸਾਹਿਬ ਦੀ ਸਿਫਤ ਵਿੱਚ ਸ਼ਬਦ ਕਹੇ ਜਾਂਦੇ ਹਨ ਤਾਂ ਉਹ ਇਸ ਨੂੰ ਪ੍ਰਮਾਤਮਾ ਵੱਲੋਂ ਬਖਸ਼ਿਸ਼ ਆਖਦੇ ਹਨ। ਕਈ ਵਾਰ ਸਿਫਤ ਜਾਂ ਵਡਿਆਈ ਹੰਕਾਰ ਦਾ ਕਾਰਨ ਬਣ ਜਾਂਦੀ ਹੈ, ਪਰ ਡਾਕਟਰ ਅਮਰਜੀਤ ਸਿੰਘ ਇਸ ਅਵਸਥਾ ਤੋਂ ਉੱਤੇ ਪਹੁੰਚ ਗਏ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਦੁਆਰਾ ਸਿੰਘਾਂ ਦੀ ਰਿਹਾਈ ਲਈ ਲਾਏ ਗਏ ਮੋਰਚੇ ਦਾ ਮਸਲਾ ਭਖਿਆ ਹੋਇਆ ਹੈ। ਇਹ ਈਮੇਲ ਲਿਖਣ ਤੱਕ ਮੋਰਚਾ ਚੱਲ ਰਿਹਾ ਹੈ। ਇਸ ਮੋਰਚੇ ਸੰਬੰਧੀ ਅਗਲੀ ਈਮੇਲ ਵਿੱਚ ਲਿਖਣਾ ਚਾਹੁੰਦਾ ਹਾਂ ਜੀ। ਇਹ ਈਮੇਲ 21 ਦਸੰਬਰ ਨੂੰ ਪਿੰਡ ਬੱਦੋਵਾਲ ਨੇੜੇ ਮੁੱਲਾਪੁਰ ਦਾਖਾਂ ਵਿਖੇ ਹੋਣ ਵਾਲੀ ਰੈਲੀ ਸੰਬੰਧੀ ਹੈ। ਨਰਿੰਦਰ ਮੋਦੀ ਜਿਸ ਦੇ ਲਈ ਰੰਗਿਆ ਗਿੱਦੜ ਸ਼ਬਦ ਵੀ ਢੁਕਮਾ ਸ਼ਬਦ ਹੈ, 21 ਦਸੰਬਰ ਨੂੰ ਸ਼ੇਰਾਂ ਦੀ ਜੂ ਪੰਜਾਬ ਵਿੱਚ ਜਗਰਾਓਂ ਵਿਖੇ ਆ ਰਿਹਾ ਹੈ। ਇਸ ਨੂੰ ਆਪਣੇ ਵਿਹੜੇ ਵਿੱਚ ਪੁਜਾਉਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਮਨ ਪਸੰਦ ਅਤੇ ਜਮਹੂਰੀਅਤ ਢੰਗ ਨਾਲ ਇਸ ਦਿਨ ਪਿੰਡ ਬੱਦੋਵਾਲ ਨੇੜੇ ਮੁੱਲਾਂਪੁਰ ਦਾਖਾ ਵਿਖੇ ਦੁਸ਼ਮਣ ਭਜਾਓ ਰੈਲੀ ਕਰਨ ਜਾ ਰਿਹਾ ਹੈ। ਡਾਕਟਰ ਸਾਹਿਬ ਇਸ ਪ੍ਰੋਗਰਾਮ ਦੇ ਰਾਹੀਂ ਇਹ ਸੁਨੇਹਾ ਦੇਣ ਕਿ ਪੰਜਾਬ ਵਿੱਚ ਰਹਿੰਦੇ ਪੰਥ ਨੂੰ ਪਿਆਰ ਕਰਨ ਵਾਲੇ ਵੀਰ ਭੈਣ ਇਸ ਰੈਲੀ ਵਿੱਚ ਸ਼ਾਮਲ ਹੋਣ ਅਤੇ ਵਿਦੇਸ਼ਾਂ ਵਿੱਚ ਬੈਠੇ ਵੀਰ ਭੈਣ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ। ਹੁਣ ਸੁੱਤੇ ਸ਼ੇਰਾਂ ਦੇ ਜਾਗਣ ਦਾ ਸਮਾਂ ਹੈ, ਕਿਉਂਕਿ ਜੇ ਇਹ ਗਿੱਦੜ ਸ਼ੇਰਾਂ ਦੇ ਡੇਰਿਆਂ ਤੇ ਆ ਕੇ ਕਲੋਲਾਂ ਕਰਦਾ ਹੈ ਤਾਂ ਸਿੱਖ ਕੌਮ ਦੇ ਜਿਉਂਦੇ ਹੋਣ ਅਤੇ ਜਾਗਦੀ ਜ਼ਮੀਰ ਤੇ ਸਵਾਲੀਆ ਨਿਸ਼ਾਨ ਲੱਗ ਜਾਣਗੇ। ਇਸ ਦੇ ਨਾਲ ਹੀ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਕਾਨਫਰੰਸ ਵਿੱਚ ਪਹੁੰਚਣ ਦੀ ਅਪੀਲ ਵੀ ਕੀਤੀ ਜਾਂਦੀ ਹੈ। ਅੱਜ ਨਹੀਂ ਤਾਂ ਕੱਲ ਸਿੱਖਾਂ ਦੇ ਸਾਰੇ ਮਸਲਿਆਂ ਦਾ ਹੱਲ ਉਹ ਹੈ ਖਾਲਿਸਤਾਨ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸੁਖਜਿੰਦਰ ਸਿੰਘ ਖਾਲਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਸਾਨੂੰ ਅਜੀਤਗੜ੍ਹ ਮੋਹਾਲੀ ਤੋਂ ਲਿਖਿਆ। ਇਹ ਉਹਨਾਂ ਦੀ ਕੱਲ੍ਹ ਦੀ ਈਮੇਲ ਸੀ, ਸੋ ਜ਼ਾਹਰ ਹੈ ਵੀ ਉਹਨਾਂ ਨੂੰ ਵੀ ਖਬਰ ਰੈਲੀ ਕੈਂਸਲ ਹੋਣ ਦੀ ਅੱਜ ਹੀ ਮਿਲੀ ਹੋਏਗੀ ਕਿਉਂਕਿ ਅੱਜ ਹੀ ਇਹ ਖਬਰ ਆਈ ਹੈ ਜੀ। ਉਹਨਾਂ ਨੇ ਸਾਡੀ ਤਾਰੀਫ ਸ਼ਬਦ ਕਹੇ ਨੇ। ਮੈਂ ਸਮਝਦਾ ਵੀ ਮੈਂ ਉਹਨਾਂ ਦਾ ਹੱਕਦਾਰ ਨਹੀਂ ਹੈ, ਮੈਂ ਵੀ ਕੋਈ ਗੁਨਾਹਗਾਰ ਹਾਂ ਆਮ ਇਨਸਾਨਾਂ ਦੀ ਤਰ੍ਹਾਂ ਜੀ। ਇਹ ਸਤਿਗੁਰੂ ਦੀ ਵਡਿਆਈ ਹੈ ਜੇ ਗੁਰੂ ਆਪਣੀ ਬਖਸ਼ਿਸ਼ ਦੇ ਨਾਲ ਕੋਈ ਸੇਵਾ ਲੈ ਲੈਣ, ਕਿਸੇ ਤੋਂ ਵੀ ਲੈਣ, ਜਿਹਦੇ ਸਿਰ ਤੇ ਵੀ ਸਤਿਗੁਰੂ ਹੱਥ ਰੱਖਦੇ ਨੇ ਉਸ ਤੋਂ ਸੇਵਾ ਲੈ ਲੈਂਦੇ ਨੇ ਜੀ। ਬਾਕੀ ਜਿਹੜੀ ਰੈਲੀ ਹੈ ਉਹ ਤਾਂ ਕੈਂਸਲ ਹੋ ਗਈ। ਰੰਗਿਆ ਗਿੱਦੜ ਜਿਹੜਾ ਹੈ ਉਹ ਸ਼ੇਰਾਂ ਦੀ ਛੂਹ ਚੋਣ ਤੋਂ ਪਹਿਲਾਂ ਹੀ ਹੈ ਹੀ ਰੰਗਿਆ ਗਿੱਦੜ ਸੀ, ਲਲਾਰੀ ਦੇ ਮੜ 'ਚ ਡਿੱਗ ਪਿਆ ਸੀ। ਉਹ ਗਿੱਦੜ ਦੀ ਕਹਾਣੀ ਹੈ ਵੀ ਫਿਰ ਉਹ ਜੇ ਗਿਆ ਜੰਗਲ 'ਚ, ਉਹਨਾਂ ਨੇ ਕਿਹਾ ਲੈ ਵੀ ਤੂੰ ਲੀਡਰ ਹੈ, ਤੇਰਾ ਕੀ ਹੈ, ਸ਼ੇਰ ਤਾਂ ਐਵੇਂ ਬਣਿਆ ਫਿਰਦਾ। ਚੁੱਕ ਚੁਕਾ ਕੇ ਉਹਨੂੰ ਅੱਗੇ ਲਿਆਇਆ, ਮਾਰਿਆ ਸ਼ੇਰ ਨੇ ਤੇ ਉਹ ਨਾਲੇ ਚੀਕਾਂ ਮਾਰੇ, ਨਾਲੇ ਕਿਹਾ ਜੀ ਬੱਗੀ ਅੱਖੀ ਮਰਵਾਤਾ, ਉਹ ਕਹਿੰਦਾ ਅੱਖਾਂ ਉੱਖਾਂ ਲਾਲ ਕਰ ਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਵਾਕਿਆ ਹੀ ਸ਼ੇਰਾਂ ਦੀ ਭਬਕਾਰ ਨੇ। ਔਰ ਵੀਰ ਗੁਰਪ੍ਰੀਤ ਸਿੰਘ ਗੁਰੀ ਵਾਂਗ ਜੇ ਕੱਲਾ ਕੱਲਾ ਸਿੰਘ ਵੀ ਇੱਕ ਥਾਂ ਦੇ ਉੱਤੇ ਖਲੋ ਜਾਏ ਤੇ ਇਹਨਾਂ ਦੇ ਜਲਸੇ ਕੀ, ਇਹਨਾਂ ਦੇ ਇਹ ਜੁਰਤ ਨਾ ਕਰਨ ਨੇੜੇ ਆਉਣ ਦੀ ਜੀ। ਸੋ ਦੂਸਰਾ ਉਹਨਾਂ ਨੇ ਜਿਵੇਂ 26 ਦਸੰਬਰ ਦੀ ਸ਼ਹੀਦੀ ਕਾਨਫਰੰਸ ਦਾ ਜ਼ਿਕਰ ਕੀਤਾ, ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਜਿੱਥੇ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਜੀ, ਨੰਨੀਆਂ ਜਿੰਦਾਂ ਵੱਡੇ ਸਾਕੇ ਮਾਤਾ ਗੁਜਰੀ ਪੰਥ ਦੀ ਮਾਤਾ, ਔਰ ਮੈਂ ਸਮਝਦਾ ਹਾਂ ਵੀ ਮਨੁੱਖੀ ਇਤਿਹਾਸ ਦੀ ਬਹੁਤ ਵੱਡੀ ਮਾਂ, ਜਿਨ੍ਹਾਂ ਦੇ ਪਤੀ ਸ਼ਹੀਦ, ਜਿਨ੍ਹਾਂ ਦੇ ਪੁੱਤਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਨੇ ਇੱਕ ਨਵਾਂ ਰੈਵੋਲੂਸ਼ਨ ਜਿਹੜਾ ਉਹ ਦੁਨੀਆ ਨੂੰ ਦਿੱਤਾ, ਜਿਨ੍ਹਾਂ ਦੇ ਪੋਤੇ ਸ਼ਹੀਦ ਜੀ। ਔਰ ਬਹੁਤ ਵਾਰ ਮੈਂ ਇਹ ਦੇਖਦਾ ਹਾਂ ਵੀ ਕਿਉਂਕਿ ਸਾਡਾ ਇਤਿਹਾਸ ਅਸੀਂ ਜਦੋਂ ਲਿਖਿਆ ਸ਼ਰਧਾਵਾਨ ਗੁਰਸਿੱਖਾਂ ਨੇ, ਸੋ ਜ਼ਾਹਰ ਹੈ ਵੀ ਹਰ ਚੀਜ਼ ਅਸੀਂ ਰੂਹਾਨੀ ਜਾਂ ਡਿਵਾਈਨ ਲਾਈਟ ਦੇ ਵਿੱਚ ਹੀ ਲਿਖੀ, ਅਸੀਂ ਪੜ੍ਹਦੇ ਵੀ ਉਵੇਂ ਹੀ ਹੈ
ਜੀ। ਤੇ ਬਹੁਤ ਵਾਰੀ ਅਸੀਂ ਜਿਹੜੇ ਦੁਨਿਆਵੀ ਅਹਿਸਾਸ ਨੇ, ਕਿ ਜਿਹੜੇ ਮਨੁੱਖੀ ਅਹਿਸਾਸ ਨੇ, ਉਹਨਾਂ ਤੋਂ ਕਈ ਵਾਰੀ ਉਸ ਨੁਕਤੇ ਤੋਂ ਇਤਿਹਾਸ ਨੂੰ ਨਹੀਂ ਦੇਖਦੇ। ਮੈਂ ਕਈ ਵਾਰ ਦੇਖਦਾ ਕਿ ਵੀ ਅਸੀਂ ਇੰਨਾ ਕੁ ਵਾਕਿਆ ਤਾਂ ਜ਼ਰੂਰ ਇਤਿਹਾਸ 'ਚ ਪੜ੍ਹਦੇ ਹਾਂ, ਸੁਣਾਉਂਦੇ ਹਾਂ ਕਿ ਕਸ਼ਮੀਰੀ ਪੰਡਤ ਆਏ, ਉਹਨਾਂ ਨੇ ਪੁਕਾਰ ਕੀਤੀ ਕਿ ਸਾਡਾ ਧਰਮ ਖਤਰੇ 'ਚ ਹੈ। ਗੁਰੂ ਸਾਹਿਬ ਜਿਹੜੇ ਨੇ ਉਹ ਉਸ ਗੰਭੀਰਤਾ ਦੇ ਵਿੱਚ ਨੇ। 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਦੇ ਆਉਂਦੇ ਨੇ, ਪੁੱਛਦੇ ਨੇ ਕਿ ਜੀ ਕੀ ਕਾਰਨ ਹੈ। ਉਹਨੇ ਦੇਖਿਆ ਵੀ ਪੰਡਤ ਰੋ ਰਹੇ ਨੇ, ਗੁਰੂ ਸਾਹਿਬ ਗੰਭੀਰ ਨੇ, ਤਾਂ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਦਾ ਧਰਮ ਖਤਰੇ 'ਚ ਹੈ। ਉਹਨਾਂ ਪੁੱਛਿਆ ਜੀ ਕਿਵੇਂ ਬਚ ਸਕਦਾ ਹੈ ਕੋਈ ਮਹਾਂਪੁਰਖ ਆਪਣੀ ਕੁਰਬਾਨੀ ਦੇ? ਉਹਨਾਂ ਕਿਹਾ ਜੀ ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਖ ਹੋ ਸਕਦਾ ਹੈ? ਤੇ ਗੁਰੂ ਸਾਹਿਬ ਨੇ ਇਹ ਫੈਸਲਾ ਲਿਆ। ਇੱਕ ਸਿੰਪਲਿਸਟਿਕ ਗੱਲ ਹੈ, ਜ਼ਾਹਰ ਹੈ ਇਹ ਜਿਹੜਾ ਵੀ ਡਾਇਲੌਗ ਆਇਆ ਹੈ ਇਤਿਹਾਸ ਸਾਡੀ ਪਰੰਪਰਾ ਦਾ ਹਿੱਸਾ ਹੈ। ਪਰ ਮੈਂ ਬਹੁਤ ਵਾਰ ਸੋਚਦਾ ਵੀ ਅਸੀਂ ਜਿਹੜੀਆਂ ਸਾਡੀਆਂ ਇਤਿਹਾਸ ਦੀਆਂ ਨਾਇਕ ਬੀਬੀਆਂ ਨੇ, ਉਹਨਾਂ ਨੂੰ ਕਦੇ ਡਿਊ ਸਾਡੇ ਨਾਲ ਇਤਿਹਾਸ ਨੇ ਲਿਖਿਆ, ਕਿਉਂਕਿ ਹੈ ਹੀ ਮੇਲ ਪ੍ਰਧਾਨ ਸੀ। ਜੀ ਜੀ। ਮੈਂ ਸਮਝਦਾ ਵੀ ਇਹ ਜਿਹੜਾ ਫੈਸਲਾ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਹੈ, ਉਹਦੇ 'ਚ ਮਾਤਾ ਗੁਜਰੀ ਦਾ ਕਿੰਨਾ ਵੱਡਾ ਰੋਲ ਹੋਏਗਾ। ਉਹ ਜਦੋਂ ਘਰ ਆਏ ਹੋਣਗੇ, ਉਹਨਾਂ ਨੇ ਆਪਣੀ ਧਰਮ ਪਤਨੀ ਗੁਰੂ ਕੇ ਮਹਿਲ ਮਾਤਾ ਗੁਜਰੀ, ਜਿਨ੍ਹਾਂ ਨੇ 20-21 ਸਾਲ ਬਾਬੇ ਬਕਾਲੇ ਕਿਵੇਂ ਉਹ ਉਡੀਕ ਕੀਤੀ, ਜਿਸ ਸਾਰੇ 'ਚੋਂ ਅਧਿਆਤਮਕ ਅਨੁਭਵ 'ਚੋਂ ਗੁਰੂ ਤੇਗ ਬਹਾਦਰ ਸਾਹਿਬ ਲੰਘ ਰਹੇ ਨੇ ਜੀ, ਉਹਨਾਂ ਨੇ ਆਪਣੀ ਧਰਮ ਪਤਨੀ ਨਾਲ, ਆਪਣੇ ਗੁਰੂ ਕੇ ਮਹਿਲ ਮਾਤਾ ਗੁਜਰੀ ਨਾਲ ਵਿਚਾਰ ਕੀਤੀ ਹੋਏਗੀ ਕਿ ਵੀ ਇਹ ਹਕੂਮਤ ਨਾਲ ਮੱਥਾ ਲਾਣਾ ਹੈ ਜੀ। ਬੱਚਾ ਛੋਟਾ ਹੈ 9 ਸਾਲ ਦਾ, ਵੈਰ ਹਕੂਮਤ ਪੈਗੀ, ਕਿਵੇਂ ਸੰਭਾਲਣਾ ਹੈ। ਉਹਨਾਂ ਲਈ ਉਹਨਾਂ ਦੇ ਸਿਰ ਦੇ ਸਾਈਂ ਨੇ, ਜੇ ਅਸੀਂ ਵਰਲਡਲੀ ਐਂਗਲ ਤੋਂ ਦੇਖੀਏ ਹੁਣ। ਜੀ ਜੀ। ਤੇ ਉਹਨਾਂ ਨੇ ਕਿਵੇਂ ਤੋਰਿਆ ਹੋਏਗਾ ਖਿੜੇ ਮੱਥੇ, ਉਹਨਾਂ ਦੇ ਫੈਸਲੇ ਦੇ ਉਲਟ ਤਾਂ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੇ ਪਾਰਟ ਨੇ, ਜਿਹੜੇ ਹਿਊਮਨ ਫੈਕਟਰ ਨੇ, ਇਹ ਅਸੀਂ ਬਹੁਤ ਵਾਰੀ ਮਿਸ ਕਰਦੇ ਹਾਂ, ਔਰ ਇਹ ਹੋਣੇ ਚਾਹੀਦੇ ਨੇ ਹਿੱਸਾ ਉਹ ਸਾਰੇ ਦੇ। ਸੋ ਅਸੀਂ ਸਮਝਦੇ ਹਾਂ ਵੀ ਉਹ ਮੁਬਾਰਕ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ, ਜਿੱਥੇ ਇਸ ਦਿਨ ਨੂੰ ਮਨਾਇਆ ਜਾਣਾ ਹੈ। ਔਰ 26 ਦਸੰਬਰ ਨੂੰ ਜਿਵੇਂ ਇਹਨਾਂ ਨੇ ਦੱਸਿਆ ਕਿ ਉੱਥੇ ਜਿਹੜਾ ਸ਼ਹੀਦੀ ਸਮਾਗਮ ਵੀ ਰੱਖਿਆ ਜੀ। ਸੋ ਅਸੀਂ ਸਮਝਦੇ ਹਾਂ ਵੀ ਵੈਸੇ ਹੀ ਗੁਰਸਿੱਖ ਸੰਗਤਾਂ ਜ਼ਰੂਰ ਜਾਂਦੀਆਂ ਨੇ, ਜਿਨ੍ਹਾਂ ਨੂੰ ਵੀ ਉਸ ਧਰਤੀ ਦੀ ਉਹ ਖਿੱਚਦੀ ਹੈ, ਮਿਲੀਅਨਸ ਆਉਂਦੇ ਨੇ। ਸੋ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਜਿਹੜੀ ਪੰਥ ਦੀ ਆਵਾਜ਼ ਹੈ, ਖਾਸ ਤੌਰ 'ਤੇ ਜਦੋਂ ਅਸੀਂ ਖਾਲਿਸਤਾਨੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪੰਥ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਆਪਣਾ ਮੁਕਾਮ ਹੈ ਜੀ। ਸੋ ਵੱਧ ਚੜ ਕੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਸੋ ਵੀਰ ਸੁਖਜਿੰਦਰ ਸਿੰਘ ਖਾਲਿਸਤਾਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਉਹਨਾਂ ਨੇ ਸਾਨੂੰ ਲਿਖਿਆ। ਸਾਡੀ ਅਗਲੀ ਈਮੇਲ ਵੀਰ ਅਮਰਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸਹੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਬਹੁਤ ਚੱਲ ਰਿਹਾ ਹੈ ਕਿ ਇੰਡੀਆ ਨੇ ਸੰਤਾਂ ਨੂੰ ਪੈਸਾ ਤੇ ਮੁੱਖ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਮੋਹਰਾਂ ਵਾਲੀ, ਢਾਡੀ ਤੇ ਹੋਰ ਕਈ ਇਸ ਦਾ ਸੰਗਤ ਵਿੱਚ ਪ੍ਰਚਾਰ ਕਰ ਰਹੇ ਨੇ। ਡਾਕਟਰ ਸਾਹਿਬ, ਮੈਂ ਜਾਣਨਾ ਚਾਹੁੰਦਾ ਹਾਂ ਕਿ ਜੋ 14 ਜਣੇ ਅਟੈਕ ਤੋਂ ਪਹਿਲਾਂ ਅੰਦਰ ਗਏ, ਉਹਨਾਂ ਨਾਲ ਕੀ ਗੱਲਾਂ ਹੋਈਆਂ ਸੀ? ਕੀ ਅਟੈਕ ਵਿੱਚ ਸਿੱਖ ਰੈਜੀਮੈਂਟ ਵੀ ਸੀ ਕਿ ਇਹਨਾਂ ਨੇ ਉਹੀ ਵਿਖਾ ਦਿੱਤਾ? ਕਿਉਂਕਿ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇੰਡੀਆ ਨੇ ਇੰਟਰਨੈਸ਼ਨਲ ਲੈਵਲ ਤੇ ਆਪਣੇ ਆਪ ਨੂੰ ਠੀਕ ਦੱਸਣ ਦੇ ਲਈ ਵਰਲਡ ਮੀਡੀਆ ਵਿੱਚ ਸ਼ੋਅ ਕੀਤਾ ਕਿ ਸਿੱਖ ਵੀ ਇਸ ਹਮਲੇ ਵਿੱਚ ਸ਼ਾਮਲ ਸਨ। ਸਹੀ ਕੀ ਹੈ ਜੀ? ਦੂਜਾ, ਮੈਂ ਬਾਣਾ ਵੀ ਪਾਉਂਦਾ ਹਾਂ ਅਤੇ ਦੁਮਾਲਾ ਵੀ ਬੰਨਦਾ ਹਾਂ। ਦੁਮਾਲੇ ਬੰਨੇ ਹੋਣ ਕਰਕੇ ਮੈਨੂੰ ਨਿਹੰਗ ਜਥੇਬੰਦੀ ਤਰਨਾ ਦਲ ਦਾ ਲਾਇਸੈਂਸ ਮਿਲਦਾ ਸੀ, ਪਰ ਮੈਂ ਲਿਆ ਨਹੀਂ ਕਿਉਂਕਿ ਉਸ ਲਾਇਸੈਂਸ ਤੇ ਲਿਖਿਆ ਹੈ ਵੈਪਨ ਐਕਟ 1952। ਜਿਹੜੀ ਕੌਮ ਸਾਨੂੰ 1952 ਜਰਾਇਮ ਪੇਸ਼ਾ ਕਬੀਲਾ ਦੱਸਦੀ ਸੀ ਅਤੇ 1980-90 ਚ ਚੁੱਕੇ ਸ਼ਸਤਰਾਂ ਨੂੰ ਗਲਤ ਮੰਨਦੀ ਹੈ, ਉਹ 1952 ਚ ਨਿਹੰਗ ਨੂੰ ਲਾਇਸੈਂਸ ਕਿਵੇਂ ਦੇ ਸਕਦੀ ਹੈ ਜੀ? ਤੀਜਾ, ਕਬੱਡੀ ਮੈਚ ਦੇ ਦੌਰਾਨ ਇੱਕ ਸਿੱਖ ਗੁਰਪ੍ਰੀਤ ਸਿੰਘ ਨੇ ਸਟੇਜ ਤੇ ਚੜ੍ਹ ਕੇ ਭਾਈ ਗੁਰਬਖਸ਼ ਸਿੰਘ ਤੇ ਖਾਲਿਸਤਾਨ ਦੀ ਗੱਲ ਕਰਨੀ ਚਾਹੀ, ਪਰ ਉਸ ਸਿੱਖ ਦੀ ਦਸਤਾਰ ਲਾ ਦਿੱਤੀ ਗਈ ਤੇ ਉਸ ਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ। ਇਹਨਾਂ ਕਬੱਡੀ ਮੈਚਾਂ ਨੂੰ ਬਾਹਰਲੇ ਦੇਸ਼ਾਂ ਦੀ ਸਿੱਖ ਸੰਗਤ ਕਿਵੇਂ ਵੇਖਦੀ ਹੈ? ਇੱਥੇ ਤਾਂ ਇੰਨਾ ਕੁ ਕਰੇਜ ਹੈ ਕਿ ਪੁੱਛੋ ਕੁਝ ਨਾ। ਲੋਕਾਂ ਨੂੰ ਇਹ ਵੀ ਭੁੱਲ ਗਿਆ ਕਿ ਬਾਦਲ ਕੀ ਕਰਦਾ ਪਿਆ ਹੈ। ਜੇ ਮੈਂ ਕੁਝ ਵੀ ਗਲਤ ਕਿਹਾ ਹੋਵੇ ਤਾਂ ਮਾਫ ਕਰ ਦੇਣਾ। ਲੌਂਗ ਲਿਵ ਦਾ ਸਿੱਖ ਰਿਪਬਲਿਕ, ਖਾਲਿਸਤਾਨ ਜਿੰਦਾਬਾਦ। ਡਾਕਟਰ ਸਾਹਿਬ, ਇਸ ਈਮੇਲ ਦਾ ਆਨਸਰ ਬਾਅਦ ਚ ਲੈ ਲਈਏ, ਪਹਿਲਾਂ ਬ੍ਰੇਕ ਤੇ ਚਲੇ ਜਾਂਦੇ ਹਾਂ। ਠੀਕ ਹੈ ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।